मैं रात पई ते मैं भरजाई नूं आख्या मेरी सुन गल अज रात नूं असां नहीं इन्हां दे घर आउणा। अच्छा अगों भरावां नूं आख्या हाँ कोई नहीं जे जाना। ਉਹ ਆਂਦੇ ਨੇ ਕੋਈ ਡਰ ਨਹੀਂ ਤੁਹਾਨੂੰ ਕੋਈ ਖੋਹ ਕੇ ਲੈ ਜਾਏਗਾ ਫਿਰ ਅਸੀਂ ਕਿੱਥੋਂ ਲਿਆਵਾਂਗੇ। ਉਹ ਸਾਡੇ ਆਪਣੇ ਭਰਾ ਨੇ ਅਸੀਂ ਜਵਾਬ ਉਹਨਾਂ ਨੂੰ ਕਿਵੇਂ ਦਈਏ। ਉਹ ਇੱਕ ਭਰਾ ਸਾਨੂੰ ਲੈਣ ਆਉਂਦਾ ਸੀ ਨਾਲ ਮੇਰੇ ਭਰਾ ਜਾਂਦੇ। ਮੈਂ ਕਿਹਾ ਤੁਸੀਂ ਜਵਾਬ ਨਾ ਦਿਓ। ਜਦੋਂ ਉਹਨਾਂ ਦਾ ਸਿੱਖ ਰਾਜ ਹੋ ਗਿਆ ਨਾ ਮੁਸਲਮਾਨਾਂ ਦਾ ਉਹਨਾਂ ਆਣ ਕੇ ਆਖਿਆ ਸਾਡੀ ਪੈਲੀ 'ਚ ਡੰਗਰ ਕਿਉਂ ਵਾੜੇ ਨਹੀਂ। ਇਹ ਅੱਗੋਂ ਕੋਈ ਆਖਣ ਲੱਗਾ ਅੱਗੇ ਵੀ ਇੱਥੇ ਚਾਰਦੇ ਸਾਂ। ਉਹਨਾਂ ਆਣ ਕੇ ਸਿਰ 'ਚ ਕੁਆੜੀ ਕੱਢ ਮਾਰੀ ਸਿਰ ਪਾੜ ਗਿਆ। ਫਿਰ ਚਲੋ ਜੀ ਇਹ ਘਰ ਭੱਜ ਆਇਆ। ਫਿਰ ਸਾਨੂੰ ਪਤਾ ਲੱਗ ਗਿਆ ਅਸੀਂ ਹੁਣ ਮੁਸਲਮਾਨਾਂ ਦਾ ਜ਼ੋਰ। ਉਹ ਸਰਦਾਰ ਫਿਰ ਕੋਠੇ ਤੇ ਚੜਿਆ ਚਬਾਰੇ ਤੇ ਉਸ ਨੇ ਆਖਿਆ ਵੇਖੋ ਹੁਣ ਸਿੱਖੋ ਤੂੰ ਨਿਕਲ। ਮੈਂ ਟੁਰ ਚੱਲਿਆ ਤੁਹਾਨੂੰ ਕਿਸੇ ਛੱਡਣਾ ਨਹੀਂ। ਚਲੋ ਜੀ ਉਹ ਆਪਣਾ ਤਿਆਰ ਹੋ ਕੇ ਉਹ ਟਿਕਾਣਾ ਛੱਡ ਆਇਆ। ਅਸੀਂ ਕੋਲ ਪਿੰਡ ਕਲੋਟੀਆਂ ਅਸੀਂ ਫਿਰ ਉੱਥੇ ਰਾਤ ਤੇ ਦਿਨ ਚੜੇ ਅੱਗੋਂ 8-10 ਮੀਲ ਕੋਲ ਭਲਾ ਸੰਭਲਿਆਲ ਸੀ ਬਾਂਕਾ ਉੱਥੇ ਨਾ ਹਜ਼ਾਰਾ ਬਾਂਕਾ ਸੀ ਬਦਮਾਸ਼ ਬੜਾ। 6 ਮਹੀਨੇ ਮੇਰਾ ਉਹ ਉੱਥੇ ਛੱਪ ਕੇ ਰਹਿੰਦਾ ਸੀ। ਉਹ ਬਾਅਦ ਚ ਉਹ ਫਿਰ ਉਹਨੂੰ ਫਿਰ ਜਾ ਕੇ ਨਾ ਕੋਈ ਮੁਸਲਮਾਨ ਸੀ 2 ਬੱਚੇ ਰਹਿ ਗਏ ਕੋਠੇ ਤੇ ਚੜ ਗਏ। ਉਹ ਮੁਸਲਮਾਨ ਨੇ ਨਾ ਬੜਾ ਪ੍ਰੇਮੀ ਸੀ। ਕੋਈ ਰਾਤ ਨੂੰ ਉਹਨਾਂ ਦਾ ਸਿਰ ਮੁੰਨ ਕੇ ਉਸ ਪਿੰਡ ਲੈ ਤੇ ਉਹ ਵਧਾਵਾ ਸਿੰਘ ਆਂਦਾ ਦੂਜੇ ਜੀ ਕਿੱਥੇ ਨੇ। ਆਂਦਾ ਉਹ ਮਾਰਕਟ ਸਾਡੇ ਅਸੀਂ ਤੇ ਨਾ ਰਾਵਾਂ ਚ ਭੁੱਖਾਂ ਤਰੇਵਾਂ ਵੀ ਵੇਖੀਆਂ ਨੇ ਬੜੀਆਂ ਪਰ ਨਹੀਂ ਚਲੋ ਠੀਕ ਰਹੇ ਜੀ ਠੀਕ ਰਹੇ ਨੇ। ਪਰ ਉਹ ਸਾਨੂੰ ਜੀਆਂ ਦਾ ਬੜਾ ਧੱਕਾ ਲੱਗਾ। ਪਿੰਡ ਵਿੱਚ ਨਾ 2 ਘਰ ਬੜੇ ਮਸ਼ਹੂਰ ਸਨ। ਵੱਡੇ ਦੇ ਨਾਂ ਬਾਲੂ ਤੇ ਨਿੱਕੇ ਨਾਲ ਮੁਹੰਮਦ ਹੁਸੈਨ। ਇਹ 2 ਭਰਾ ਸਨ ਭਰਾ ਤੇ 3-4 ਸਨ ਦੂਜੇ ਛੋਟੇ ਸਨ। ਇਹਨਾਂ ਦੀ ਮਸ਼ਹੂਰੀ ਬੜੀ ਸੀ ਤੇ ਅੱਗੋਂ ਇਹਨਾਂ ਤੇ ਮੇਰੇ ਭਰਾਵਾਂ ਦੀ ਦੋਸਤੀ ਬੜੀ ਸੀ। ਜੇ ਸਾਡੇ ਗੁਆਂਢ ਘਰ ਸੀ ਲੁਹਾਰਾਂ ਦਾ ਉਹਦੇ ਨਾਂ ਪਏ ਬਰਕਤ। ਹੋਰ ਰਾਈਆਂ ਦਾ ਘਰ ਸੀ ਉਹਨਾਂ ਬੰਦਿਆਂ ਦਾ ਕੋਈ ਨਹੀਂ ਪਤਾ ਤੇ ਕੁੜੀਆਂ ਦੂਣ ਦਾ ਨਾਂ ਯਾਦ ਏ ਰੀਮੋ ਤੇ ਕੀਮੋ। ਉਹ ਮੇਰੇ ਵਰਾਂਗ ਦੀਆਂ ਸਨ। ਇਹ ਸਾਡੇ ਆਂਢੀਆਂ ਸਹੇਲੀਆਂ ਜਦੋਂ ਆਏ ਆ ਪਾਕਿਸਤਾਨ ਬਣਿਆ ਨਾ ਉਹ ਵੀ ਕੁਆਰੀਆਂ ਸਨ। ਮੇਰੀ ਉਮਰ ਉਹ 17 ਸਾਲ ਦੀ। ਜਿਹੜੇ ਮੇਰੇ ਭਰਾ ਸਨ ਨਾ ਉਹਨਾਂ ਤੇ ਮੁਸਲਮਾਨਾਂ ਵਾਲੇ ਪਾਣੀ ਕਟਾਈ ਸੀ। ਜਿਨ੍ਹਾਂ ਦੇ ਘਰ ਰਹਿੰਦੇ ਸਨ ਉਹ ਮੁਹੰਮਦ ਹੁਸੈਨ ਤੇ ਬਾਲੂ ਉਹਨਾਂ ਸਾਨੂੰ ਬੜੀ ਸੰਭਾਲ ਸਾਡੀ। ਉਹਦਾ ਉਹ ਉਸ ਉਮਰ ਚ ਕੀ ਪਤਾ ਸੀ ਸਾਨੂੰ ਤੇ ਵੀ ਨਹੀਂ ਸੀ ਪਤਾ ਉੱਜੜ ਕੇ ਚੱਲੇ ਕਿੱਥੇ ਆ। ਚਾਹ ਚੜੇ ਸਨ ਗੱਡੀਆਂ ਤੇ ਬਹਵਾਂਗੇ ਬੱਸਾਂ ਤੇ ਬਹਵਾਂਗੇ। ਕੀ ਨਾਂ ਹੈ ਤੁਹਾਡਾ? ਬਚਨ ਕੌਰ। ਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਸੁੰਦਰ ਸਿੰਘ। ਪਿਛਲਾ ਪਿੰਡ ਸੀ ਗਾਗੇ ਵਾਲੀ ਜਿਹੜਾ ਵੀ ਗੁਜਰਾਂ ਵਾਲਾ। ਅਸੀਂ ਅੱਧੇ ਮੁਸਲਮਾਨ ਸਨ ਅੱਧੇ ਸਿੱਖ ਸਨ ਤੇ ਹੋਰ ਮੈਂ ਚੂੜੀਆਂ ਦੇ ਘਰ ਵਾਵਾ ਸਨ। 3 ਜਾਤਾਂ ਇੱਕੋ ਜਿਹੀਆਂ ਸਨ ਪਿੰਡ ਚ। ਵਿਰਕ ਅੰਜਰਾ ਅਸੀਂ ਗਰਾਇਆਂ ਦੇ 2 ਘਰ ਹੀ ਸਨ। ਚੀਨੇ ਵਾਵਾ ਸਨ ਤੇ ਫਿਰ ਅੰਜਰਾ ਇੱਥੇ 3-4 ਜਾਤਾਂ ਹਨ। ਸਾਡੇ ਆਲੇ ਦੁਆਲੇ ਬੱਲੇ ਵਾਲਾ ਜਲਾਲ ਰੂਪੋਸ ਲਹਿਰ ਤ੍ਰਿਗੜੀ ਸਾਡੇ ਘਰ ਨੇੜੇ ਸੀ। ਫਿਰ ਜੀ ਬੱਦੋ ਕੀ ਛੀਨੇ ਬੂਟਾਂ ਵਾਲੀ ਨੰਦੀਪੁਰ ਅਬਦਾਲ ਗਲੋਟੀਆਂ ਫੱਤੇ ਪਿੰਡਰ ਇਹ ਪਿੰਡ ਸਾਡੇ ਨੇੜੇ ਨੇੜੇ ਸਾਰੇ ਬੜੇ ਸਨ। ਭਾਡੇ ਚੱਕ ਮੀਤਰਾਂ ਵਾਲੀ ਅਸੀਂ ਖੇਤੀ ਕਰਦੇ ਸਾਂ। ਪਿੰਡ ਵਿੱਚ ਨਾ 2 ਘਰ ਬੜੇ ਮਸ਼ਹੂਰ ਸਨ। ਵੱਡੇ ਦੇ ਨਾਂ ਬਾਲੂ ਤੇ ਨਿੱਕੇ ਨਾਲ ਮੁਹੰਮਦ ਹੁਸੈਨ। ਇਹ 2 ਭਰਾ ਸਨ ਭਰਾ ਤੇ 3-4 ਸਨ ਦੂਜੇ ਛੋਟੇ ਸਨ। ਇਹਨਾਂ ਦੀ ਮਸ਼ਹੂਰੀ ਬੜੀ ਸੀ ਤੇ ਅੱਗੋਂ ਇਹਨਾਂ ਤੇ ਮੇਰੇ ਭਰਾਵਾਂ ਦੀ ਦੋਸਤੀ ਬੜੀ ਸੀ। ਮੇਰੇ ਭਰਾ ਵੱਡੇ ਦਾ ਕਰਤਾਰ ਛੋਟੇ ਦਾ ਪਿਆਰਾ ਉਦੋਂ ਛੋਟੇ ਦਾ ਹਜ਼ਾਰਾ ਤੇ ਜਿਹੜਾ ਤਾਏ ਦਾ ਪੁੱਤਰ ਹੈ ਉਹਦਾ ਨਾਂ ਦਲੀਪ ਸਿੰਘ ਸੀ। ਤਾਏ ਦਾ ਨਾਂ ਗੋਪਾਲ ਸਿੰਘ। ਤਾਇਆ ਮੇਰਾ ਗੋਪਾਲ ਸਿੰਘ ਸੀ ਤੇ ਪਿਓ ਮੇਰਾ ਸੁੰਦਰ ਸਿੰਘ ਸੀ। ਪਿੰਡ ਦਾ ਲੰਬੜਦਾਰ ਦਿਆਲ ਸਿੰਘ ਚੀਮਾ। ਗੁਰਦੁਆਰਾ ਐਸੀ ਮੈਂ ਮਸੀਤਾਂ 2 ਸਨ। ਇੱਕ ਗੁਰਦੁਆਰਾ ਸਾਡਾ ਕੱਚਾ ਸੀ ਮਸੀਤਾਂ ਪੱਕੀਆਂ ਸਨ। ਖੂਹਾਂ ਦੇ ਨਾਂ ਕੋਈ ਨਾਈਆਂ ਵਾਲਾ ਕੋਈ ਨਵਾਂ ਖੂਹ ਪਿੱਪਲ ਵਾਲਾ ਸਾਡੇ ਖੂਹ ਦਾ ਨਾਈਆਂ ਵਾਲਾ। ਜੇ ਸਾਡੇ ਗੁਆਂਢ ਘਰ ਸੀ ਲੁਹਾਰਾਂ ਦਾ ਉਹਦੇ ਨਾਂ ਪਏ ਬਰਕਤ। ਹੋਰ ਰਾਈਆਂ ਦਾ ਘਰ ਸੀ ਉਹਨਾਂ ਬੰਦਿਆਂ ਦਾ ਕੋਈ ਨਹੀਂ ਪਤਾ ਤੇ ਕੁੜੀਆਂ ਦੂਣ ਦਾ ਨਾਂ ਯਾਦ ਏ ਰੀਮੋ ਤੇ ਕੀਮੋ। ਉਹ ਮੇਰੇ ਵਰਾਂਗ ਦੀਆਂ ਸਨ। ਇਹ ਸਾਡੇ ਆਂਢੀਆਂ ਸਹੇਲੀਆਂ ਜਦੋਂ ਆਏ ਆ ਪਾਕਿਸਤਾਨ ਬਣਿਆ ਨਾ ਉਹ ਵੀ ਕੁਆਰੀਆਂ ਸਨ। ਮੇਰੀ ਉਮਰ ਉਹ 17 ਸਾਲ ਦੀ। ਪਿੰਡ ਵਾਲਿਆਂ ਨਾਲ ਵਰਤੋਂ ਸਾਡਾ ਬੜਾ ਸੀ। ਮੁਸਲਮਾਨਾਂ ਦੇ ਸਾਡੀ ਨਾ ਬੜੀ ਹਿਫਾਜ਼ਤ ਕੀਤੀ ਹੈ। ਜਿਹੜੇ ਮੇਰੇ ਭਰਾ ਸਨ ਨਾ ਉਹਨਾਂ ਤੇ ਮੁਸਲਮਾਨਾਂ ਵਾਲੇ ਪਾਣੀ ਕਟਾਈ ਸੀ। ਮੇਰੇ ਭਰਾਵਾਂ ਦਾ ਪ੍ਰੇਮ ਬੜਾ ਸੀ। ਸ਼ਰਾਬਾਂ ਦੇ ਪੀਂਦੇ ਹੀ ਸਨ। ਮੁਸਲਮਾਨ ਵੀ ਪੀਂਦੇ ਹਨ ਸ਼ਰਾਬਾਂ ਪੀਂਦੇ ਸਨ ਚੱਪ ਲੋਕ ਕੇ। ਅਸੀਂ ਬਿਲਕੁਲ ਉਹਨਾਂ ਦਾ ਪਾਣੀ ਨਹੀਂ ਸਾ ਪੀਂਦੇ। ਛੋਟੇ ਯਾਰੇ ਦਾ ਸਿਰ ਵੱਢ ਛੜਿਆ ਤੇ ਨਾਲ ਹੀ ਪਿੰਡ ਸੀ ਬੂਟਾਂ ਵਾਲੀ ਦੇ ਉੱਥੋਂ ਦੇ ਸਨ। ਅਸਾਂ ਨਾਂ ਕੀ ਲੈਣਾ ਸੀ ਸਿਰ ਫੜ ਕੇ ਬੰਨ ਲਿਆ ਪੱਟੀ ਕਰਾਉਣ ਜੋਗੇ ਨਾ ਰਹਿ। ਆ ਭਰਾ ਸੀ ਮੇਰਾ ਨਾਲ ਦੇ ਪਿੰਡ ਦੇ ਬੂਟਾਂ ਵਾਲੀ ਦੇ ਤੇ ਉਹ ਆਪਣੇ ਪਿੰਡ ਟੁਰ ਗਿਆ ਸਾਡੇ ਆਪਣੇ। ਅਸੀਂ ਮੇਰਾ ਠੀਕ ਸਰੀ ਦਿਨੀ ਬਾਅਦ ਨਾ
ਸਾਡੀ ਮੁਸਲਮਾਨਾਂ ਫਾਜ ਤੇ ਬੜੀ ਕੀਤੀ। ਉਹਨਾਂ ਆਖਿਆ ਹੁਣ ਤੁਸੀਂ ਨਾ ਨਿਕਲ ਜਾਓ ਇੱਥੋਂ। ਕੀਤੀ। ਸਾਡੇ ਸਾਰੇ ਪਿੰਡ ਨੇ, ਸਾਰੇ ਪਿੰਡ ਦੇ ਵਿੱਚੋਂ ਇੱਕ ਇੱਕ ਜੀ ਨਿਕਲ ਕੇ ਨਾ ਉਹਨਾਂ ਅੱਗੇ ਹਰੇ ਰੰਗ ਦੀਆਂ ਝੰਡੀਆਂ ਬੰਨ ਲਈਆਂ ਤੇ ਸਾਨੂੰ ਸਾਰੇ ਪਿੰਡ ਨੂੰ ਮਗਰ ਲਾ ਲਿਆ ਸੀ। ਜਿਨ੍ਹਾਂ ਦੇ ਘਰ ਰਹਿੰਦੇ ਸਨ ਉਹ ਕੌਣ ਉਹ ਮੁਹੰਮਦ ਹੁਸੈਨ ਤੇ ਬਾਲੂ, ਉਹਨਾਂ ਸਾਨੂੰ ਬੜੀ ਸੰਭਾਲ ਸਾਡੀ। ਅੱਛਾ ਅੰਦਰਾਂ ਚ ਵਾੜ ਕੇ ਅੰਦਰ ਬੂਹੇ ਮਾਰ ਲੈਣੇ, ਅੱਛਾ ਸਾਡੇ ਆਪਣੇ ਜੀਆਂ ਜਾਣਾ ਬੂਹਾ ਲਵਾ ਕੇ ਸਾਨੂੰ ਘਰੀ ਲੈ ਆਉਣਾ। ਅਸੀਂ ਨਾ ਕੋਈ 10 ਕੁ ਦਿਨ ਕੱਟੇ। ਅੱਛਾ ਜਦੋਂ ਕੋਈ 11ਵਾਂ ਦਿਨ ਹੋਇਆ ਨਾ, ਹਾਂ ਮੇਰਾ ਭਰਾ 2 ਮਹੀਨੇ ਗੇਤਰਾ ਪਿੰਡ ਚ ਵਿਆਹਿਆ, ਉਹ ਮੇਰੀ ਭਰਜਾਈ ਤੇ ਮੈਂ, ਅਸੀਂ ਦੋਵੇਂ ਇੱਕੋ ਜਿਹੀਆਂ ਸਾਂ। ਮੈਂ ਰਾਤ ਪਈ ਤੇ ਮੈਂ ਭਰਜਾਈ ਨੂੰ ਆਖਿਆ ਮੇਰੀ ਸੁਣ ਗੱਲ, ਅੱਜ ਰਾਤ ਨੂੰ ਅਸਾਂ ਨੇ ਇਹਨਾਂ ਦੇ ਘਰ ਆਉਣਾ। ਅੱਗੋਂ ਭਰਾਵਾਂ ਨੂੰ ਆਖਿਆ ਹਾਂ ਕੋਈ ਨਹੀਂ ਜੇ ਜਾਣਾ। ਉਹ ਆਂਦੇ ਨੇ ਕੋਈ ਡਰ ਨਹੀਂ, ਤੁਹਾਨੂੰ ਕੋਈ ਖੋਹ ਕੇ ਲੈ ਜਾਏਗਾ, ਫਿਰ ਅਸੀਂ ਕਿੱਥੋਂ ਲਿਆਵਾਂਗੇ। ਉਹ ਸਾਡੇ ਆਪਣੇ ਭਰਾ ਨੇ, ਅਸੀਂ ਜਵਾਬ ਉਹਨਾਂ ਨੂੰ ਕਿਵੇਂ ਦਈਏ। ਉਹ ਇੱਕ ਭਰਾ ਸਾਨੂੰ ਲੈਣ ਆਉਂਦਾ ਸੀ, ਨਾਲ ਮੇਰੇ ਭਰਾ ਜਾਂਦੇ ਸਨ। ਮੈਂ ਕਿਹਾ ਤੁਸੀਂ ਜਵਾਬ ਨਾ ਦਿਓ। ਮੈਂ ਉਹਨਾਂ ਨੂੰ ਆਖਿਆ ਮੈਂ ਵੀਰ ਅੱਜ ਅਸਾਂ ਕੋਈ ਨਹੀਂ ਜਾਣਾ, ਨਾਨ ਭਰਜਾਈ ਨੇ। ਉਹ ਆਂਦੇ ਨੇ ਕੀ ਗੱਲ। ਮੈਂ ਕਿਹਾ ਇਹ ਇੱਧਰ ਬੈਠੇ ਨੇ, ਅਸੀਂ ਤਾਂ ਉਹਨਾਂ ਦਾ ਪਿੰਡ ਵਿਚਕਾਰ ਘਰ ਸੀ, ਇਹਨਾਂ ਨੂੰ ਕੋਈ ਮਾਰ ਜਾਏਗਾ ਤੇ ਅਸੀਂ ਨਾਲ ਭਰਜਾਈ ਤੁਹਾਡੇ ਕੋਲ ਰਹਿ ਗਈਆਂ, ਅਸੀਂ ਤੇ ਨਾਲ ਹੀ ਮਰਾਂਡੀਆਂ। ਅਸੀਂ ਫਿਰ ਪਰਤ ਕੇ ਨਹੀਂ ਗਈਆਂ। ਫਿਰ ਚੌਥੇ ਪਲਕ ਸਾਨੂੰ ਉਹਨਾਂ ਗੁਰਦੁਆਰੇ ਇਕੱਠਿਆਂ ਕਰ ਲਿਆ। ਉਹਨਾਂ ਕਿਹਾ ਵੀ ਸਾਰੇ ਤਿਆਰ ਹੋ ਜਾਓ ਤੇ ਹੁਣ ਬੜਾ ਜ਼ੋਰ ਜੇ ਨਾਲ ਦੇ ਪਿੰਡਾਂ 'ਚ ਲੋਕ ਵੱਡ ਜੀਆਂ ਨੂੰ ਸੁੱਟੀ ਜਾਂਦੇ ਜੇ ਤੇ ਅਸੀਂ ਤੁਹਾਨੂੰ ਨਾ ਕੰਬ 'ਚ ਛੱਡ ਆਵੀਏ। ਸਾਰਿਆਂ ਇਕੱਠਿਆਂ ਹੋ ਕੇ ਫਿਰ ਉਹ ਨਾਲ ਝੰਡੇ ਲਾ ਕੇ ਅੱਗੇ ਟੁਰ ਪਏ। ਘਰਾਂ ਤੋਂ ਰੋਟੀਆਂ ਪਕਾ ਕੇ ਪੱਲੇ ਬੰਨ ਲਈਆਂ। ਹੋਰ ਅਸਾਂ ਕਿਸੇ ਕੋਈ ਚੁੱਕਿਆ, ਕਿਸੇ ਨਾ ਚੁੱਕਿਆ, ਭੁੱਖੇ ਭਰਿਆਈ ਨਿਕਲ ਆਏ। ਜਿੰਦਰੇ ਮਾਰ ਕੇ ਆਏ ਤੇ ਚਾਬੀਆਂ ਸਾਰਾ ਸਮਾਨ ਚਾਬੀਆਂ ਆਪਣੇ ਕੋਲ। ਅਸੀਂ ਪਰਤ ਕੇ ਭਰ ਕੇ ਆ ਜਾਣਾ, ਪਰਸੋਂ ਆ ਜਾਣਾ। ਤੇ ਉਹ ਨਾ ਫਿਰ ਨਾਲ ਪਿੰਡ ਸੀ ਰਮਦਾਸ ਦਾ ਕੋਟ, ਅੱਛਾ ਉੱਥੇ ਸਰਦਾਰ ਸੀ ਤੇ ਉਹਦੇ ਕੋਲ ਅਸਲਾ ਬੜਾ ਸੀ। ਉਹਨੇ ਵਾਜਾ ਕੱਢਿਆ ਸੀ। ਅਸੀਂ ਨਾ 7-8 ਪਿੰਡ ਉੱਥੇ ਇਕੱਠੇ ਹੋ ਗਿਆ। ਜਦੋਂ ਉਹ ਸਮਝਿਆ ਨਾ ਅਸੀਂ ਜਾ ਕੇ 2 ਘੰਟੇ ਰਹੇ ਆ, ਸਾਨੂੰ ਮੁਸਲਮਾਨ ਉੱਥੇ ਛੱਡ ਆਏ ਨੇ। ਉਹ ਸਰਦਾਰ ਪੇ ਕੋਠੇ ਤੇ ਚੜਿਆ ਚਬਾਰੇ ਤੇ, ਉਸ ਆਖਿਆ ਵੇਖੋ ਹੁਣ ਸਿੱਖੋ ਤੂੰ ਨਿਕਲ ਜਾਓ। ਮੈਂ ਟੁਰ ਚੱਲਿਆ, ਤੁਹਾਨੂੰ ਕਿਸੇ ਛੱਡਣਾ ਨਹੀਂ ਜੇ। ਚਲੋ ਜੋ ਆਪਣਾ ਤਿਆਰ ਹੋ ਕੇ ਉਹ ਟਿਕਾਣਾ ਛੱਡ ਆਇਆ। ਅਸੀਂ ਕੋਲ ਪਿੰਡ ਕਲੋਟੀਆਂ ਸਨ, ਅਸੀਂ ਫਿਰ ਉੱਥੇ ਰਾਤ ਕੱਟੀ ਤੇ ਦਿਨ ਚੜੇ। ਅੱਗੋਂ 8-10 ਮੀਲ ਕੋਲ ਆਪਣਾ ਸੰਭਲਿਆਲ ਸੀ, ਅਸੀਂ ਫਿਰ ਉੱਥੇ ਜਾ ਕੇ ਬੈਠੇ। ਬਸ ਇਸ ਤਰ੍ਹਾਂ ਦੇ ਕੱਜਲ ਖਰਾਬ ਹੁੰਦੇ ਅਸੀਂ 15 ਦਿਨ ਅੰਮ੍ਰਿਤਸਰ ਆਏ ਆ। ਸੰਭਲਿਆਲ ਸੀ ਟੁਰਦੇ ਆਏ। ਅੰਮ੍ਰਿਤਸਰ ਫਿਰ ਕਾਹਦੇ ਤੇ ਆਏ ਹੋ? ਸੰਭਲਿਆਲ ਗੱਡੀਆਂ ਗਈਆਂ, ਡੇਰਾ ਬਾਬੇ ਨਾਨਕ ਦਾ। ਅੱਛਾ ਉਹ ਸਰਹੱਦੀ ਸੀ, ਅੱਛਾ ਪਾਰਲੇ ਪਾਸੇ ਪਾਕਿਸਤਾਨ ਤੋਂ ਉਰਲੇ ਪਾਸੇ ਹਿੰਦੁਸਤਾਨ। ਉੱਥੇ ਆਣ ਕੇ ਸਾਨਾ ਫਿਰ ਸਾਰਾ ਪਿੰਡ ਬਹਿ ਗਿਆ, ਸਾਨੂੰ ਚਾਹ ਚੜ ਗਿਆ ਹੁਣ ਅਸੀਂ ਹਿੰਦੁਸਤਾਨ ਚ ਆ ਗਏ ਆ। ਹੁਣ ਸਾਨੂੰ ਕੋਈ ਮਾਰਦਾ ਨਹੀਂ। ਅੰਮ੍ਰਿਤਸਰ ਆ ਗਏ। ਅੰਮ੍ਰਿਤਸਰ ਆਣ ਕੇ ਜਿੱਥੇ ਜਿੱਥੇ ਜੀ ਕਿਹਦਾ ਜਿਹੜਾ ਪਿੰਡ ਛੀਨੇ ਸਨ, ਉਥੋਂ ਮੇਰੀ ਤਾਏ ਦੀ ਧੀ ਭੈਣ ਤੇ 5 ਜੀ ਲੈ 5 ਜੀ ਖਤਮ ਹੋਏ ਸਨ। ਉਹਨਾਂ ਮਾਰ ਦਿੱਤਾ ਸੀ। ਸਾਰਾ ਸਮਾਨ ਬੜਾ ਸੀ, ਬੜਾ ਘਰ ਪੁੱਜਦਾ ਸੀ 100 ਕਿੱਲੇ ਦਾ ਮਾਲ। ਮਦਾਵਾ ਸਿੰਘ ਚੀਨਾ 5 ਜੀ ਮਾਰੇ ਗਏ। ਮੇਰੀ ਭੈਣ ਦੇ ਕੁਛੜ ਮੁੰਡਾ ਸੀ 10-15 ਦਿਨਾਂ ਦਾ। ਅੱਛਾ ਇੱਕ ਉਹ 2 ਹੋ ਗਏ ਭੈਣ ਤੇ ਉਹ। ਇੱਕ ਮੇਰੀ ਭੈਣ ਦੀ ਨੂੰਹ ਸੀ 3 ਹੋ ਗਏ। ਹਾਂਜੀ ਚੌਥਾ ਭੈਣ ਦਾ ਪੋਤਰਾ ਸੀ ਕੁਝ 6 ਮਹੀਨਿਆਂ ਦਾ। 5ਵੀਂ ਮੇਰੀ ਭੈਣ ਦੀ ਧੀ ਸੀ 5 ਸਾਲ ਦੀ। ਮਦਾਵਾ ਸਿੰਘ ਜਿਹੜਾ ਸੀ ਇਹ ਤੇ 6 ਮਹੀਨੇ ਨਾ ਗੇਤਰਾ ਜੀ ਪਿੰਡ ਨੌਕਰੀਆਂ ਸਨ ਕੋਲ ਅੱਛਾ ਬੰਕਾ, ਉੱਥੇ ਨਾ ਹਜ਼ਾਰਾ ਬੰਕਾ ਸੀ, ਬਦਮਾਸ਼ ਬੜਾ। ਅੱਛਾ 6 ਮਹੀਨੇ ਮੇਰਾ ਉਹ ਉੱਥੇ ਛੱਪ ਕੇ ਰਹਿੰਦਾ ਸੀ। ਉਹ ਬਾਅਦ ਚ ਉਹ ਫਿਰ ਉਹਨੂੰ ਫਿਰ ਜਾ ਕੇ ਨਾ 2 ਬੱਚੇ ਰਹਿ ਗਏ, ਕੋਠੇ ਤੇ ਚੜ ਗਏ। ਉਹ ਮੁਸਲਮਾਨ ਨੇ ਨਾ ਬੜਾ ਪ੍ਰੇਮੀ ਸੀ ਕੋਈ, ਰਾਤ ਨੂੰ ਉਹਨਾਂ ਦਾ ਸਿਰ ਮੁੰਨ ਕੇ ਉਸ ਪਿੰਡ ਲੈ ਗਏ। ਤੇ ਉਹ ਮਦਾਵਾ ਸਿੰਘ ਆਂਦਾ ਦੂਜੇ ਜੀ ਕਿੱਥੇ ਨੇ? ਆਂਦਾ ਉਹ ਮਾਰ ਕੱਟੇ। ਉਹ ਗੁੱਸੇ ਨਾਲ ਆਂਦਾ ਇਹਨਾਂ ਨੇ ਵਿੱਚ ਸੁੱਟਣਾ ਸੀ। ਇਹ ਜਿਹੜੇ ਮੇਰੇ ਕੋਲ ਬੱਚੇ ਲੈ ਆਏ ਆ। ਉਹ 2 ਬੱਚੇ ਲੈ ਕੇ ਮਦਾਵਾ ਸਿੰਘ ਨਿਕਲਿਆ। 2 ਦੇ ਪੁੱਤਰ ਵੱਡੇ ਸਨ, ਪਿਛਾ ਇੱਕ ਵਿਆਹਿਆ ਸੀ, ਇੱਕ ਕੁਆਰਾ ਸੀ। ਉਹ ਘਰਾਂ ਤੋਂ ਨਿਕਲ ਕੇ ਲੋਕਾਂ ਨਾਲ ਕੰਪਾਂ ਚ ਰਲ ਗਏ। ਅੱਛਾ ਉਹ ਫਿਰ ਬਾਅਦ ਬੜੇ ਦੁਖੀ ਹੋ ਕੇ ਆਏ। ਕੋਈ ਸਾਡੇ ਦੇ ਪਿੰਡ ਦੇ ਨਾ 5 ਘਰਾਂ ਨੂੰ ਮੁਸਲਮਾਨ ਕੀਤਾ। ਇੱਕ ਸਾਡੇ ਪੈਂਚਾਂ ਦਾ ਘਰ ਸੀ, ਇੱਕ ਬੜਾ ਕੜਕਾਂ ਖੁਸ਼ਹਾਲ ਸਿੰਘ ਸੀ ਚੀਮਾ, ਉਹ ਬੜੇ ਜ਼ੋਰ ਵਾਲਾ। ਉਹ ਇੱਕ ਲੰਬੜਾ ਦਾ ਘਰ। ਇਹ ਸਾਡੇ 4 ਘਰ ਨਾਲ ਮੁਸਲਮਾਨ ਹੋ ਗਏ। ਮੁਸਲਮਾਨ ਉੱਥੇ ਰਹਿ ਗਏ। ਰਹਿ ਇਸ ਤਰ੍ਹਾਂ ਅਸੀਂ ਕੰਪ ਚ ਜਦੋਂ ਆ ਗਏ ਨਾ ਸਾਨੂੰ ਖਬਰ ਆ ਗਈ। ਤੀਜੇ ਭਲਕ ਉਹਨਾਂ ਦੇ ਘਰ ਆਣ ਕੇ ਆਖਿਆ ਆ ਰਿਸ਼ਤੇ ਸਾਡੇ ਕੋਲ ਦਵੋ ਤੇ ਸਾਨੂੰ ਆਪਣੇ ਦਿਓ। ਉਹ ਰਿਸ਼ਤੇ ਮੰਗਣ ਲੱਗ ਪਏ ਮੁਸਲਮਾਨ। ਅੱਛਾ ਉਹਨਾਂ ਫਿਰ ਰਾਤੋਂ ਰਾਤ ਨਾ ਕੀ ਕੀਤਾ, ਫਿਰ ਨਿਕਲ ਆਏ। ਉਦੋਂ ਸਾਡਾ ਕੰਪ ਲੱਗਾ ਸੀ ਗਲੋਟੀਆਂ ਚ। ਅੱਛਾ ਉਹ ਫਿਰ ਉੱਥੇ ਆ ਗਏ। ਉਹ ਸਾਡੇ ਨੁਕਸਾਨ ਇੰਨਾ ਨਹੀਂ ਹੋਇਆ। ਸਾਡੇ ਗੁਆਂਢ ਮਾਛੀਆਂ ਦਾ ਘਰ ਸੀ, ਮਾਛੀ ਮੁਸਲਮਾਨ ਹੁੰਦੇ ਨੇ। ਉਹ ਤਨੂਰ ਧਾ ਕੇ ਨਾ ਮਾਛੀ ਸਾਰੀਆਂ ਮਾਛੀਆਂ ਤੋਂ ਰੋਟੀਆਂ ਪਕਾਉਂਦੇ, ਰੋਟੀ ਲੈਂਦੇ ਆ।
ਤਾਂ ਅਸਾਂ ਵੀ ਜਾ ਕੇ ਉੱਥੇ ਬਹਿਣਾ ਵੇਖਣਾ ਉਹਦਾ ਉਹ ਉਸ ਉਮਰ 'ਚ ਕੀ ਪਤਾ ਸੀ ਸਾਨੂੰ ਤੇ ਵੀ ਨਹੀਂ ਸੀ ਪਤਾ ਉੱਜੜ ਕੇ ਚੱਲੇ ਕਿੱਥੇ ਆ ਅੱਛਾ ਚਾਹ ਚੜੇ ਸਨ ਗੱਡੀਆਂ ਤੇ ਬਹਵਾਂਗੇ ਬੱਸਾਂ ਤੇ ਬਹਵਾਂਗੇ ਸਾਨੂੰ ਇਹ ਨਹੀਂ ਸੀ ਪਤਾ ਮੁੜ ਕੇ ਨਹੀਂ ਆਉਣਾ ਮੇਰੀ ਨਾ ਮਾਂ ਕੀ ਕੀਤਾ 5-7 ਤੋਲੇ ਸਿਉਣਾ ਉਸ ਮੇਰੀ ਬੋਝੀ ਜੀ ਪਵਾਣਾ ਤੇ ਅਸੀਂ ਗੁਆਂਢ ਘਰ ਸੀ ਲਵਾਰਾਂ ਦਾ ਮਾਮੂਦ ਵਾਲੀ ਆ ਕਰਤਾਰ ਸਿੰਘ ਮੇਰਾ ਭਰਾ ਸੀ ਵੱਡਾ ਤੇ ਮੈਂ ਫਿਰ ਇਹਨੂੰ ਨਾ ਕਰਤਾਰ ਤੋਂ ਛੋਟਾ ਪਿਆਰਾ ਤੇ ਉਹਦੇ ਛੋਟਾ ਯਾਰਾ ਸਾਡਾ ਪਿੰਡ ਪੀ ਦਾ ਜੱਦੀ ਧੰਮ ਹੋ ਕੇ ਗਿਰਾਇਆ ਦੀ ਇੱਥੇ ਜਿਹੜਾ ਢੇਰੀ ਤੇ ਬੈਠੇ ਇੱਥੇ ਨਾਨਕੀ ਢੇਰੀ ਸਾਡਾ ਪਿਓ ਆਣ ਕੇ ਬੈਠਾ ਸਾਨੂੰ ਇੱਥੇ ਆਣ ਕੇ ਸੀ ਪਹਿਲਾਂ ਤੇ ਸੰਗਰੂਰ ਰਹੇ ਆ ਥੋੜਾ ਕੁ ਚਿਰ ਕਮੋ ਮਾਜਰਾ ਉਹ ਤੋਂ ਫਿਰ ਸਾਡੇ ਅਸਲੀ ਇੱਥੇ ਸੁਨਾਮ ਗਾਗੇ ਲਹਿਰੇ ਵਾਲ ਨਾ ਰਿਆਉਡੇ ਚ ਕਾਜੇ ਫਿਰ ਉਡਸ ਕਾ ਅਸੀਂ ਉੱਥੇ 6 ਮਹੀਨੇ ਰਹੇ ਆ ਅੱਛਾ ਫਿਰ ਸਾਡੀਆਂ ਜਿਉਂ ਜ਼ਮੀਨਾਂ ਜਿੱਥੇ ਤੇ ਪੈ ਗਈਆਂ ਨੇ ਫਿਰ ਅਸੀਂ ਉੱਥੇ ਟੁਰ ਗਏ ਆ ਖਾੜਾ ਪਿੰਡ ਚਰਾਲ ਖੁਰਦਾ ਇੱਥੇ ਕਦੋਂ ਆਏ ਹੋ ਤੁਸੀਂ ਇੱਥੇ ਚਰਾਲ ਅਸੀਂ ਕੋਈ 8-9 ਮਹੀਨੇ ਆਏ ਸਾਂ 8-9 ਮਹੀਨੇ ਲਾਂਬੇ ਘੁੰਮਦੇ ਫਿਰ